ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਮੋਰੋਕੋ ਦੇ ਵਿੱਚ ਕੁਝ ਜਿਹੜੇ ਯੂਐਸ ਫੌਜੀ ਆ ਉਹ ਮਿਸ ਹੋਏ ਆ ਤੇ ਉਹਨਾਂ ਨੂੰ ਸਰਚ ਕਰਨ ਦੇ ਲਈ ਇਸ ਟਾਈਮ ਕੋਸ਼ਿਸ਼ਾਂ ਚੱਲ ਰਹੀਆਂ ਆ। ਦੋ ਜਿਹੜੇ ਯੂਐਸ ਸਰਵਿਸ ਮੈਂਬਰਸ ਆ ਉਹ ਮਿਸਿੰਗ ਦੀ ਜਿਹੜੀ ਰਿਪੋਰਟ ਆ ਉਹ 2 ਦਿਨ ਪਹਿਲਾਂ ਜਿਹੜੀ ਉਹ ਦੱਸੀ ਗਈ ਸੀਗੀ ਤੇ ਹੁਣ ਜਿਹੜੇ ਸੀਬੀਐਸ ਨਿਊਜ਼ ਵਾਲੇ ਆ ਅੱਜ ਇਹ ਰਿਪੋਰਟ ਕਰ ਰਹੇ ਵੀ ਇੱਕ ਜਿਹੜਾ ਮਿਸਿੰਗ ਯੂਐਸ ਮੈਂਬਰ ਆ ਉਸ ਨੇ ਇੱਕ ਜਾਣੇ ਨੂੰ ਬਚਾਉਣ ਖਾਤਰ ਜਿਹੜੇ 2 ਮਿਸਿੰਗ ਸੀ ਉਹਨਾਂ ਵਿੱਚੋਂ ਇੱਕ ਨੇ ਜਿਹੜੀ ਪਾਣੀ ਦੇ ਵਿੱਚ ਓਸ਼ਨ ਦੇ ਵਿੱਚ ਛਾਲ ਜਿਹੜੀ ਉਹ ਮਾਰੀ ਸੀ ਜਿਸ ਦੇ ਵਿੱਚ ਉਹ ਫੌਜੀ ਦੂਜਾ ਡਿੱਗ ਗਿਆ ਸੀ ਵੀ ਉਸ ਨੂੰ ਬਚਾਇਆ ਜਾ ਸਕੇ। ਤੇ ਕਹਿੰਦੇ ਸਰਚ ਤੇ ਰੈਸਕਿਊ ਐਫਰਟਸ ਅਜੇ ਵੀ 2 ਦਿਨ ਤੋਂ ਲਗਾਤਾਰ ਚੱਲ ਰਹੇ ਆ ਤਾਂ ਜੋ ਜਿਹੜੇ 2 ਯੂਐਸ ਦੇ ਫੌਜੀ ਜਿਹੜੇ ਮਿਸਿੰਗ ਸੀਗੇ ਅਟਲਾਂਟਿਕ ਓਸ਼ਨ ਮੋਰੋਕੋ ਦੇ ਜਿਹੜੇ ਤੱਟ ਤੋਂ ਸਦਰਨ ਕੋਸਟ ਤੋਂ ਵੀਕਐਂਡ ਦੇ ਉੱਤੇ ਵੀ ਉਹਨਾਂ ਨੂੰ ਉੱਥੋਂ ਕੱਢਿਆ ਜਾ ਸਕੇ। ਸਾਲਾਨਾ ਇੱਕ ਟ੍ਰੇਨਿੰਗ ਐਕਸਰਸਾਈਜ਼ ਅਫਰੀਕਨ ਲਾਇਨ ਨਾਮ ਦੀ ਕੀਤੀ ਜਾਂਦੀ ਆ ਉਸ ਦੇ ਵਿੱਚ ਕਹਿੰਦੇ ਵੀ ਇਹ ਫੌਜੀ ਹਿੱਸਾ ਲੈ ਰਹੇ ਸੀਗੇ। ਆਲਦੋ ਕਹਿੰਦੇ ਵੀ ਜਿਹੜਾ ਇਨਸੀਡੈਂਟ ਵਾਪਰਿਆ ਉਹ ਐਕਸਰਸਾਈਜ਼ ਦੇ ਨਾਲ ਰਿਲੇਟਡ ਨਹੀਂ ਆ, ਹੋ ਸਕਦਾ ਆ ਵੀ ਇਹ ਐਕਸਰਸਾਈਜ਼ ਜਿਹੜੀ ਹੋਈ ਆ ਜਾਂ ਟ੍ਰੇਨਿੰਗ ਉਸ ਤੋਂ ਬਾਅਦ ਚ ਕਿਤੇ ਘੁੰਮਣ ਫਿਰਨ ਗਏ ਹੋਣ ਜਾਂ ਉਹ ਹਾਈਕ ਕਰ ਰਹੇ ਹੋਣ ਜਾਂ ਸਨਸੈਟ ਦੇਖਣ ਕੁਝ ਵੀ ਹੋ ਸਕਦੇ ਆ ਵੀ ਉਹਨਾਂ ਕਿਸੇ ਕਾਰਨ ਕਰਕੇ ਉਹ ਦਰਿਆ ਦੇ ਵਿੱਚ ਸਮੁੰਦਰ ਦੇ ਵਿੱਚ ਜਿਹੜਾ ਉਹ ਡਿੱਗ ਗਏ ਤੇ ਇੱਕ ਦੇ ਡਿੱਗਣ ਤੋਂ ਬਾਅਦ ਦੂਜੇ ਨੇ ਜਿਹੜੀ ਉਹ ਛਾਲ ਮਾਰੀ ਉਹਨੂੰ ਬਚਾਉਣ ਖਾਤਰ ਤੇ ਹੁਣ ਹਾਲ ਦੀ ਘੜੀ ਉਹ ਦੋਨੋਂ ਹੀ ਲਾਪਤਾ ਜਿਹੜੇ ਉਹ ਦੱਸੇ ਆ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਬਾਕੀ ਜਿਹੜੇ ਸਰਵਿਸ ਮੈਂਬਰਸ ਆ ਉਹਨਾਂ ਨੇ ਹਿਊਮਨ ਚੇਨ ਬਣਾ ਕੇ ਆਪਣੇ ਬੈਲਟਸ ਦੇ ਨਾਲ ਉਹਨਾਂ ਨੂੰ ਰੈਸਕਿਊ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਕਾਫੀ ਜਦੋਜਹਿਦ ਕਰਦੇ ਰਹੇ ਉਹਨਾਂ ਦੇ ਬਾਕੀ ਸਾਥੀ ਫੌਜੀ ਵੀ ਪਰ ਉਹਨੂੰ ਪਾਣੀ ਦੇ ਵਿੱਚੋਂ ਉਹਨਾਂ ਨੂੰ ਕੱਢਣ 'ਚ ਨਾਕਾਮਯਾਬ ਜਿਹੜੇ ਉਹ ਰਹੇ ਆ। ਸੋ ਕਹਿੰਦੇ ਵੀ ਉਹ ਕੋਸ਼ਿਸ਼ ਕਰ ਰਹੇ ਸੀ ਤੈਰ ਕੇ ਤੱਟ ਵੱਲ ਨੂੰ ਪਹੁੰਚਣ ਦੇ ਲਈ ਮੇ ਵੀ ਪਾਣੀ ਦਾ ਬਹਾਵ ਜਾਂ ਛੱਲਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਸਟਰੋਂਗ ਸੀ ਜਿਸ ਕਰਕੇ ਉਹਦੇ ਵਿੱਚ ਫਸੇ ਰਹੇ। ਤੀਜੇ ਫੌਜੀ ਨੇ ਵੀ ਜਿਹੜੀ ਹਰਜੋਤ ਸਿੰਘ ਜੀ ਇੱਕ ਨੇ ਛਾਲ ਮਾਰੀ ਉਹਨਾਂ ਦੋਨਾਂ ਨੂੰ ਕੱਢਣ ਦੇ ਲਈ ਉਹ ਉਹਨਾਂ ਨੂੰ ਬਚਾ ਤਾਂ ਨਹੀਂ ਸਕਿਆ ਉਹਨਾਂ ਨੂੰ ਕੱਢ ਤਾਂ ਨਹੀਂ ਸਕਿਆ ਪਰ ਉਹ ਆਪ ਜਿਹੜਾ ਉਹ ਵਾਪਸ ਆ ਗਿਆ। ਕਈ 에ਅਰਕ੍ਰਾਫਟ ਡਰੋਨਸ ਡਾਈਵਰ ਵੈਸਲਸ ਜਿਹੜੇ ਇਸ ਟਾਈਮ ਮੋਰੋਕੋ ਦੇ ਦੱਖਣੀ ਇਸ ਤੱਟ ਦੇ ਉੱਤੇ ਲਾਏ ਗਏ ਆ। 2 ਲਾਪਤਾ ਜਿਹੜੇ ਯੂਐਸ ਫੌਜੀ ਆ ਉਹਨਾਂ ਨੂੰ ਲੱਭਣ ਦੇ ਲਈ। ਸੋ ਕਹਿੰਦੇ ਵੀ ਇਸੇ ਦਰਮਿਆਨ ਬੋਇੰਗ P-8 ਪੋਸਾਈਡਨ ਮੈਰੀਟਾਈਮ ਪੈਟਰੋਲ ਤੇ ਜਿਹੜੇ ਰਿਕੋਨਸੈਂਸ ਵਾਲਾ ਜਹਾਜ਼ ਆ ਉਸ ਨੂੰ ਹੁਣ ਸਰਚ ਐਂਡ ਰੈਸਕਿਊ ਐਫਰਟ ਦੇ ਲਈ ਵਰਤਿਆ ਜਾ ਰਿਹਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਮੋਰੋਕੋ ਦੇ ਵਿੱਚ ਕੁਝ ਜਿਹੜੇ ਯੂਐਸ ਫੌਜੀ ਆ ਉਹ ਮਿਸ ਹੋਏ ਆ ਤੇ ਉਹਨਾਂ ਨੂੰ ਸਰਚ ਕਰਨ ਦੇ ਲਈ ਇਸ ਟਾਈਮ ਕੋਸ਼ਿਸ਼ਾਂ ਚੱਲ ਰਹੀਆਂ ਆ। ਦੋ ਜਿਹੜੇ ਯੂਐਸ ਸਰਵਿਸ ਮੈਂਬਰਸ ਆ ਉਹ ਮਿਸਿੰਗ ਦੀ ਜਿਹੜੀ ਰਿਪੋਰਟ ਆ ਉਹ 2 ਦਿਨ ਪਹਿਲਾਂ ਜਿਹੜੀ ਉਹ ਦੱਸੀ ਗਈ ਸੀਗੀ ਤੇ ਹੁਣ ਜਿਹੜੇ ਸੀਬੀਐਸ ਨਿਊਜ਼ ਵਾਲੇ ਆ ਅੱਜ ਇਹ ਰਿਪੋਰਟ ਕਰ ਰਹੇ ਵੀ ਇੱਕ ਜਿਹੜਾ ਮਿਸਿੰਗ ਯੂਐਸ ਮੈਂਬਰ ਆ ਉਸ ਨੇ ਇੱਕ ਜਾਣੇ ਨੂੰ ਬਚਾਉਣ ਖਾਤਰ ਜਿਹੜੇ 2 ਮਿਸਿੰਗ ਸੀ ਉਹਨਾਂ ਵਿੱਚੋਂ ਇੱਕ ਨੇ ਜਿਹੜੀ ਪਾਣੀ ਦੇ ਵਿੱਚ ਓਸ਼ਨ ਦੇ ਵਿੱਚ ਛਾਲ ਜਿਹੜੀ ਉਹ ਮਾਰੀ ਸੀ ਜਿਸ ਦੇ ਵਿੱਚ ਉਹ ਫੌਜੀ ਦੂਜਾ ਡਿੱਗ ਗਿਆ ਸੀ ਵੀ ਉਸ ਨੂੰ ਬਚਾਇਆ ਜਾ ਸਕੇ। ਤੇ ਕਹਿੰਦੇ ਸਰਚ ਤੇ ਰੈਸਕਿਊ ਐਫਰਟਸ ਅਜੇ ਵੀ 2 ਦਿਨ ਤੋਂ ਲਗਾਤਾਰ ਚੱਲ ਰਹੇ ਆ ਤਾਂ ਜੋ ਜਿਹੜੇ 2 ਯੂਐਸ ਦੇ ਫੌਜੀ ਜਿਹੜੇ ਮਿਸਿੰਗ ਸੀਗੇ ਅਟਲਾਂਟਿਕ ਓਸ਼ਨ ਮੋਰੋਕੋ ਦੇ ਜਿਹੜੇ ਤੱਟ ਤੋਂ ਸਦਰਨ ਕੋਸਟ ਤੋਂ ਵੀਕਐਂਡ ਦੇ ਉੱਤੇ ਵੀ ਉਹਨਾਂ ਨੂੰ ਉੱਥੋਂ ਕੱਢਿਆ ਜਾ ਸਕੇ। ਸਾਲਾਨਾ ਇੱਕ ਟ੍ਰੇਨਿੰਗ ਐਕਸਰਸਾਈਜ਼ ਅਫਰੀਕਨ ਲਾਇਨ ਨਾਮ ਦੀ ਕੀਤੀ ਜਾਂਦੀ ਆ ਉਸ ਦੇ ਵਿੱਚ ਕਹਿੰਦੇ ਵੀ ਇਹ ਫੌਜੀ ਹਿੱਸਾ ਲੈ ਰਹੇ ਸੀਗੇ। ਆਲਦੋ ਕਹਿੰਦੇ ਵੀ ਜਿਹੜਾ ਇਨਸੀਡੈਂਟ ਵਾਪਰਿਆ ਉਹ ਐਕਸਰਸਾਈਜ਼ ਦੇ ਨਾਲ ਰਿਲੇਟਡ ਨਹੀਂ ਆ, ਹੋ ਸਕਦਾ ਆ ਵੀ ਇਹ ਐਕਸਰਸਾਈਜ਼ ਜਿਹੜੀ ਹੋਈ ਆ ਜਾਂ ਟ੍ਰੇਨਿੰਗ ਉਸ ਤੋਂ ਬਾਅਦ ਚ ਕਿਤੇ ਘੁੰਮਣ ਫਿਰਨ ਗਏ ਹੋਣ ਜਾਂ ਉਹ ਹਾਈਕ ਕਰ ਰਹੇ ਹੋਣ ਜਾਂ ਸਨਸੈਟ ਦੇਖਣ ਕੁਝ ਵੀ ਹੋ ਸਕਦੇ ਆ ਵੀ ਉਹਨਾਂ ਕਿਸੇ ਕਾਰਨ ਕਰਕੇ ਉਹ ਦਰਿਆ ਦੇ ਵਿੱਚ ਸਮੁੰਦਰ ਦੇ ਵਿੱਚ ਜਿਹੜਾ ਉਹ ਡਿੱਗ ਗਏ ਤੇ ਇੱਕ ਦੇ ਡਿੱਗਣ ਤੋਂ ਬਾਅਦ ਦੂਜੇ ਨੇ ਜਿਹੜੀ ਉਹ ਛਾਲ ਮਾਰੀ ਉਹਨੂੰ ਬਚਾਉਣ ਖਾਤਰ ਤੇ ਹੁਣ ਹਾਲ ਦੀ ਘੜੀ ਉਹ ਦੋਨੋਂ ਹੀ ਲਾਪਤਾ ਜਿਹੜੇ ਉਹ ਦੱਸੇ ਆ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਬਾਕੀ ਜਿਹੜੇ ਸਰਵਿਸ ਮੈਂਬਰਸ ਆ ਉਹਨਾਂ ਨੇ ਹਿਊਮਨ ਚੇਨ ਬਣਾ ਕੇ ਆਪਣੇ ਬੈਲਟਸ ਦੇ ਨਾਲ ਉਹਨਾਂ ਨੂੰ ਰੈਸਕਿਊ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਕਾਫੀ ਜਦੋਜਹਿਦ ਕਰਦੇ ਰਹੇ ਉਹਨਾਂ ਦੇ ਬਾਕੀ ਸਾਥੀ ਫੌਜੀ ਵੀ ਪਰ ਉਹਨੂੰ ਪਾਣੀ ਦੇ ਵਿੱਚੋਂ ਉਹਨਾਂ ਨੂੰ ਕੱਢਣ 'ਚ ਨਾਕਾਮਯਾਬ ਜਿਹੜੇ ਉਹ ਰਹੇ ਆ। ਸੋ ਕਹਿੰਦੇ ਵੀ ਉਹ ਕੋਸ਼ਿਸ਼ ਕਰ ਰਹੇ ਸੀ ਤੈਰ ਕੇ ਤੱਟ ਵੱਲ ਨੂੰ ਪਹੁੰਚਣ ਦੇ ਲਈ ਮੇ ਵੀ ਪਾਣੀ ਦਾ ਬਹਾਵ ਜਾਂ ਛੱਲਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਸਟਰੋਂਗ ਸੀ ਜਿਸ ਕਰਕੇ
ਉਹਦੇ ਵਿੱਚ ਫਸੇ ਰਹੇ। ਤੀਜੇ ਫੌਜੀ ਨੇ ਵੀ ਜਿਹੜੀ ਹਰਜੋਤ ਸਿੰਘ ਜੀ ਇੱਕ ਨੇ ਛਾਲ ਮਾਰੀ, ਉਹਨਾਂ ਦੋਨਾਂ ਨੂੰ ਕੱਢਣ ਦੇ ਲਈ ਉਹ ਉਹਨਾਂ ਨੂੰ ਬਚਾ ਤਾਂ ਨਹੀਂ ਸਕਿਆ, ਉਹਨਾਂ ਨੂੰ ਕੱਢ ਤਾਂ ਨਹੀਂ ਸਕਿਆ, ਪਰ ਉਹ ਆਪ ਜਿਹੜਾ ਉਹ ਵਾਪਸ ਆ ਗਿਆ। ਕਈ 에ਅਰਕ੍ਰਾਫਟ, ਡਰੋਨਸ, ਡਾਈਵਰ, ਵੈਸਲਸ ਜਿਹੜੇ ਇਸ ਟਾਈਮ ਮੋਰੱਕੋ ਦੇ ਦੱਖਣੀ ਇਸ ਤੱਟ ਦੇ ਉੱਤੇ ਲਾਏ ਗਏ ਆ। 2 ਲਾਪਤਾ ਜਿਹੜੇ ਯੂਐਸ ਫੌਜੀ ਆ ਉਹਨਾਂ ਨੂੰ ਲੱਭਣ ਦੇ ਲਈ। ਸੋ ਕਹਿੰਦੇ ਵੀ ਇਸੇ ਦਰਮਿਆਨ ਬੋਇੰਗ P-8 ਪੋਸਾਈਡਨ ਮੈਰੀਟਾਈਮ ਪੈਟਰੋਲ ਤੇ ਜਿਹੜੇ ਰਿਕੋਨਸੈਂਸ ਵਾਲਾ ਜਹਾਜ਼ ਆ ਉਸ ਨੂੰ ਹੁਣ ਸਰਚ ਐਂਡ ਰੈਸਕਿਊ ਐਫਰਟ ਦੇ ਲਈ ਵਰਤਿਆ ਜਾ ਰਿਹਾ ਹੈਗਾ ਆ।